ਬਿਸਮਿल्लाहिर्रहमानिर्रहीम ਤੇ अस्सलाम वालेकुम। 25 ਅਗਸਤ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 269। ਹੁਣ ਚੱਲਦੇ ਅੱਜ ਦੀਆਂ ਜ਼ਰਾ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੇ ਤਾਂ ਮਾਜ਼ਰਤ, ਅੱਜ ਦਾ ਵੀਲੌਗ ਥੋੜ੍ਹਾ ਜਿਹਾ ਲੇਟ ਹੈ। ਮੈਂ ਜ਼ਰਾ ਟਰੈਵਲ ਕਰ ਰਿਹਾ ਸਾਂ ਤੇ ਉਸ ਵਜ੍ਹਾ ਤੋਂ ਥੋੜ੍ਹਾ ਜਿਹਾ ਵੀਲੌਗ ਅੱਗੇ ਪਿੱਛੇ ਹੋਇਆ। ਲੇਕਿਨ ਖਬਰਾਂ ਜਿਹੜੀਆਂ ਨੇ ਉਹ ਬੜੀਆਂ ਹੀ ਅੱਜ ਦੀਆਂ ਇੰਟਰਸਟਿੰਗ ਨੇ, ਕਿਉਂਕਿ ਸਾਡੇ ਜਿਹੜੇ ਜਰਨੈਲ ਨੇ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਵੀ ਅਸੀਂ ਹਾਲਾਤ ਤੋਂ ਸਿੱਖਣਾ ਨਹੀਂ। ਇਹ ਜੋ ਕੁਝ ਸਰਹੱਦ ਯੂਨੀਵਰਸਿਟੀ 'ਚ ਹੋਇਆ, ਅਸੀਂ ਉਹਨਾਂ ਦੇ ਮਗਰ ਲੱਗੇ ਵੀ ਯਾਰ ਤੁਸੀਂ ਸਰਹੱਦ ਤੇ ਜਾਓ, ਸਰਹੱਦ ਤੇ ਜਾਓ, ਜਾ ਕੇ ਉੱਥੇ ਬਾਰਡਰ ਦੇ ਉੱਤੇ ਜਾਓ, ਉੱਥੇ ਲੜੋ, ਜਾਂ ਮੇਰਾ ਮਤਲਬ ਹੈ ਕਿ ਆਪਣੀਆਂ ਬੈਰਕਾਂ 'ਚ ਜਾਓ, ਤੁਹਾਡਾ ਕੰਮ ਉੱਥੇ ਹੈ, ਬਾਕੀ ਕੰਮ ਨਹੀਂ ਜਿਹੜੇ ਤੁਸੀਂ ਲੱਗੇ ਹੋ। ਪਰ ਉਹ ਸਰਹੱਦ ਤੇ ਜਾਣ ਦੀ ਬਜਾਏ ਸਰਹੱਦ ਯੂਨੀਵਰਸਿਟੀ ਜਾ ਪਹੁੰਚੇ ਨੇ। ਉਹ ਪਹਿਲਾਂ ਲੱਗਾ ਸੀ ਵੀ ਬ੍ਰਿਗੇਡੀਅਰ ਸਾਹਿਬ ਨੇ, ਫਿਰ ਪਤਾ ਲੱਗਾ ਨਹੀਂ ਉਹ ਕਰਨਲ ਸਾਹਿਬ ਨੇ। ਹੁਣ ਇੱਕ ਨਵਾਂ ਰੌਲਾ ਪੈ ਗਿਆ, ਨਵਾਂ ਕੱਟਾ ਖੁੱਲ੍ਹ ਗਿਆ। ਉਹ ਸਾਨੂੰ ਤਾਂ ਇਹੀ ਸੀ ਵੀ ਸਾਡੀ ਭਰਜਾਈ ਹੈ, ਉਹ ਲੋਕੀ ਆਉਂਦੇ ਨੇ ਵੀ ਨਹੀਂ ਉਹਨਾਂ ਦੇ ਘਰ ਵਾਲੀ ਨਹੀਂ, ਉਹ ਭਰਜਾਈ ਨਹੀਂ ਹੈ, ਉਹ ਕੋਈ ਖਾਤੂਨ ਉਹਨਾਂ ਦੀ ਦੋਸਤ ਹੈ ਜਾਂ ਕੋਈ ਹੋਰ ਖਾਤੂਨ ਹੈ, ਲੇਕਿਨ ਬਹਰਹਾਲ ਉਹਨਾਂ ਦੀ ਉਹ ਘਰ ਵਾਲੀ ਨਹੀਂ। ਇਹਦਾ ਅਜੇ ਪੱਕਾ ਪਤਾ ਨਹੀਂ ਲੱਗਾ। ਫੌਜੀ ਜ਼ਰਾਏ ਜਿਹੜੇ ਸਾਡੇ ਬੜੇ ਸਾਰੇ ਫੌਜੀ ਜ਼ਰਾਏ ਕੀ ਹੁੰਦੇ ਨੇ, ਜਦੋਂ ਅਸੀਂ ਲਫ਼ਜ਼ ਇਸਤੇਮਾਲ ਕਰਦੇ ਹਾਂ ਤੁਸੀਂ ਸਮਝਦੇ ਹੋ ਪਤਾ ਨਹੀਂ ਕੋਈ ਫੌਜ ਦੇ ਵਿੱਚ ਅਸੀਂ ਖੋਜੀ ਰੱਖੇ ਨੇ। ਫੌਜੀ ਜ਼ਰਾਏ ਇਹੀ ਹੁੰਦੇ ਨੇ, ਕੋਈ ਇਸ ਵੇਲੇ ਫੌਜ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਬੰਦਾ ਉਹ ਲੁਕ ਛੁਪ ਕੇ ਸਾਨੂੰ ਕੋਈ ਖਬਰ ਦਿੰਦਾ ਹੈ, ਜਾਂ ਕੋਈ ਰਿਟਾਇਰ ਲੋਕ ਜਿਹੜੇ ਨੇ ਉਹਨਾਂ ਦੇ ਜ਼ਾਹਿਰ ਹੈ ਅੰਦਰ ਰਾਬਤੇ ਨੇ ਤੇ ਉਹ ਸਾਨੂੰ ਖਬਰ ਦਿੰਦੇ ਨੇ। ਬਹਰਹਾਲ ਉਹਨਾਂ ਦਾ ਜ਼ਿਆਦਾਤਰ ਦਾ ਇਹ ਕਹਿਣਾ ਹੈ ਵੀ ਇਹ ਉਹਨਾਂ ਦੇ ਘਰ ਵਾਲੀ ਨਹੀਂ ਸੀ, ਇਹ ਜਿਹੜਾ ਸਾਰਾ ਫੱਡਾ ਪਿਆ ਹੈ ਇਹ ਫੱਡਾ ਕੋਈ ਹੋਰ ਹੈ। ਚਲੋ ਅਸਲ ਦੇ ਵਿੱਚ ਪਹਿਲੀ ਖਬਰ ਵਾਲੇ ਪਾਸੇ ਆਉਂਦੇ। ਜਿਹੜੀ ਸਾਡੇ ਕੋਲ ਅੱਜ ਦੀ ਖਬਰ ਹੈ ਉਹ ਇਹ ਹੈ ਕਿ ਮੋਹਸਿਨ ਨਕਵੀ ਸਾਹਿਬ ਜਿਹੜੇ ਨੇ ਉਹਨਾਂ ਨੇ ਹੁਣ ਬੜਾ ਗੁੱਸਾ ਕੀਤਾ ਹੈ। ਗੁੱਸਾ ਉਹਨਾਂ ਨੇ ਇਹ ਕੀਤਾ ਹੈ ਕਿ ਜਿਸ ਤਰੀਕੇ ਨਾਲ ਸਰਹੱਦ ਯੂਨੀਵਰਸਿਟੀ ਦੇ ਮਾਮਲਾਤ ਨੂੰ ਹੈਂਡਲ ਕੀਤਾ ਜਾ ਰਿਹਾ ਹੈ, ਮੋਹਸਿਨ ਨਕਵੀ ਨੇ ਇਹਦੇ ਉੱਤੇ ਆਬਜੈਕਸ਼ਨ ਕੀਤੀ ਹੈ। ਲੇਕਿਨ ਦੂਜੇ ਪਾਸੇ ਜਿਹੜੇ ਫੈਸਲ ਨਸੀਰ ਸਾਹਿਬ ਨੇ ਉਹ ਕਹਿੰਦੇ ਨੇ ਵੀ ਨਹੀਂ, ਇਹਨਾਂ ਨੂੰ ਲੰਮਿਆਂ ਪਾ ਲਓ। ਇਹ ਸਾਰੇ ਜਿਹੜੇ ਮੁੰਡੇ ਨੇ ਉਹਨਾਂ ਨੇ ਕੋਈ 25 ਦੇ ਕਰੀਬ ਮੁੰਡੇ ਜਿਹੜੇ ਨੇ ਉਹ ਗ੍ਰਿਫਤਾਰ ਕਰਵਾਤੇ ਨੇ ਉੱਥੋਂ। ਇਹ 25 ਦੇ ਕਰੀਬ ਉਹ ਮੁੰਡੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ ਵੀ ਉਹਨਾਂ ਨੇ ਕਰਨਲ ਸਾਹਿਬ ਦਾ ਕੋਈ ਗਿਰੇਬਾਨ ਵਗੈਰਾ ਫੜਿਆ, ਕਿਸੇ ਚਪੇੜ ਮਾਰੀ, ਕਿਸੇ ਕੋਈ ਸੁੰਨ ਮਾਰਿਆ। ਉਹ 25 ਦੇ ਕਰੀਬ ਸਟੂਡੈਂਟ ਜਿਹੜੇ ਫੜ ਲਏ ਨੇ। ਮੋਹਸਿਨ ਨਕਵੀ ਦਾ ਕਹਿਣਾ ਇਹ ਸੀ ਕਿ ਮੈਂ ਤੁਹਾਨੂੰ ਪੇਸ਼ਗੀ ਵਾਰਨਿੰਗ ਦਿੱਤੀ ਸੀ, ਲੇਕਿਨ ਤੁਸੀਂ ਮੇਰੀ ਵਾਰਨਿੰਗ ਦੇ ਉੱਤੇ ਕੰਨ ਨਹੀਂ ਧਰਿਆ। ਚੇਤੇ ਕਰੋ, ਮੋਹਸਿਨ ਨਕਵੀ ਸਾਹਿਬ ਨੇ ਇੱਕ ਤਕਰੀਰ ਕੀਤੀ ਸੀ ਕੋਈ ਹੁਣ ਤੋਂ ਕੋਈ ਮਹੀਨਾ ਪਹਿਲੇ ਜਾਂ 2-3 ਹਫ਼ਤੇ ਪਹਿਲਾਂ, ਜਿਸ ਵੇਲੇ ਅੱਗ ਲੱਗ ਗਈ ਸੀ ਪੂਰੇ ਜੰਗਲ ਦੇ ਵਿੱਚ। ਤਕਰੀਰ ਕੀ ਸੀ? ਉਹਨਾਂ ਕਿਹਾ ਵੀ ਮੈਂ ਸਿਆਸੀ ਗੱਲ ਨਹੀਂ ਕਰਨੀ, ਲੇਕਿਨ ਅੱਜ ਮੈਨੂੰ ਕਰਨੀ ਪੈਣੀ ਹੈ, ਸਿਸਟਮ ਫੇਲ ਹੋ ਗਿਆ, ਯਾਦ ਹੈ ਨਾ, ਤੇ ਬੰਦੇ ਦੇ ਪੁੱਤਰ ਬਣ ਜਾਓ, ਚੀਜ਼ਾਂ ਠੀਕ ਕਰ ਲਓ, ਵਰਨਾ ਕਾਕਰੋਚ ਜਿਹੜੇ ਨੇ ਉਹ ਬਾਹਰ ਆ ਜਾਣੇ ਨੇ। ਉਹਨਾਂ ਨੌਜਵਾਨਾਂ ਵਾਲੇ ਪਾਸੇ ਇਸ਼ਾਰਾ ਕੀਤਾ ਸੀ। ਹੁਣ ਮੋਹਸਿਨ ਨਕਵੀ ਸਾਹਿਬ ਨੇ ਇਸ ਸਾਰੇ ਮਾਮਲੇ 'ਚ, ਮੈਂ ਤੁਹਾਨੂੰ ਕੱਲ੍ਹ ਉਰਦੂ ਵੀਲੌਗ ਦੇ ਵਿੱਚ ਦੱਸਿਆ ਸੀ ਵੀ 6 ਰੁਕਨੀ ਜਿਹੜੀ ਹੈ ਉਹ ਕਮੇਟੀ ਬਣਾਈ ਗਈ ਹੈ, ਜਿਹਨੇ ਇਸ ਗੱਲ ਦਾ ਹਿਸਾਬ ਕਿਤਾਬ ਲਾਉਣਾ ਹੈ ਕਿ ਇਹ ਸਾਡੇ ਖਿਲਾਫ ਇੰਨੀ ਨਫ਼ਰਤ ਕਿਉਂ ਆਵਾਮ ਦੇ ਵਿੱਚ ਆ ਗਈ ਹੈ। ਇਹ ਕਰਨਲ ਸਾਹਿਬ ਨੂੰ ਜਿਹੜੀ ਕੁੱਟ-ਛੁੱਟ ਪਈ ਹੈ ਉਹ ਚਲੋ ਪੈ ਗਈ, ਸੋਸ਼ਲ ਮੀਡੀਆ 'ਤੇ ਇੰਨੀ ਕੁੱਟ ਕਿਉਂ ਪਈ ਹੈ। ਉਹ 6 ਰੁਕਨੀ ਜਿਹੜੀ ਕਮੇਟੀ ਬਣੀ ਹੈ ਨਾ, ਉਹਦੇ ਹਿਸਾਬ ਨਾਲ ਹੀ ਮੋਹਸਿਨ ਨਕਵੀ ਸਾਹਿਬ ਨੇ ਇਹਦੇ ਉੱਤੇ, ਉਹਨਾਂ ਦਾ ਇੱਕ ਕਰੀਬੀ ਜਿਹੜਾ ਬੰਦਾ ਉਹ ਸਾਨੂੰ ਦੱਸਦਾ ਹੈ ਕਿ ਉਹਨਾਂ ਨੇ ਰੌਲਾ ਇਹ ਪਾਇਆ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਜਿਹੜੀ ਕਾਕਰੋਚ ਨੇ, ਜੈਨ ਜ਼ੀ ਹੈ, ਬੱਚੇ ਨੇ ਨੌਜਵਾਨ, ਇਹਨਾਂ ਤੁਹਾਨੂੰ ਪੈ ਜਾਣਾ ਹੈ, ਔਰ ਤੁਸੀਂ ਉਹਦਾ ਤਦਾਰਕ ਕਰਨ ਦੀ ਬਜਾਏ ਜਿਸ ਵੇਲੇ ਉਹ ਤੁਹਾਨੂੰ ਪੈ ਗਏ ਨੇ, ਤੁਸੀਂ ਉਲਟਾ ਉਹਨਾਂ ਦੇ 25 ਬੰਦੇ ਚੁੱਕ ਲਏ ਨੇ, ਉਹਨਾਂ 'ਤੇ FIRਾਂ ਦੇਣ ਡਏ ਹੋ, ਉਹਨਾਂ ਨੂੰ ਕੁਟਾਪਾ ਚਾੜ ਦਿਓ ਤੇ ਇਹਨਾਂ ਤੁਹਾਡੇ ਗਲ ਪੈ ਜਾਣਾ, ਤੁਹਾਡੇ ਕੋਲ ਫਿਰ ਭੱਜਿਆ ਨਹੀਂ ਜਾਣਾ। ਮੋਹਸਿਨ ਨਕਵੀ ਸਾਹਿਬ ਸਿਆਣੇ ਬੰਦੇ ਨੇ, ਤੁਸੀਂ ਪਿਛਲੇ ਦਿਨਾਂ 'ਚ ਵੀ ਸੁਣਿਆ ਵੀ ਉਹ PTI ਦੇ ਨਾਲ ਵੀ ਪਿੰਗਾਂ ਵਧਾ ਰਹੇ ਨੇ। ਉਹ ਸਿਆਣੇ ਬੰਦੇ ਨੇ, ਜਿਹਨਾਂ ਨੂੰ ਕਹਿੰਦੇ ਨੇ ਟਾਂਕਾ ਲਾਉਣ ਵਾਲੇ ਬੰਦੇ ਹੁੰਦੇ ਨੇ, ਵਿੱਚ ਦਰਮਿਆਨ 'ਚ ਟਾਂਕਾ ਲਾਉਣ ਵਾਲੇ, ਉਹ ਟਾਂਕਾ ਲਾਉਣ ਵਾਲੇ ਬੰਦੇ ਨੇ। ਉਹਨਾਂ ਨੇ ਜ਼ਾਹਿਰ ਹੈ ਜ਼ੁਲਮੋ ਸਿਤਮ ਕਰਕੇ ਜੋ ਕੁਝ ਪੰਜਾਬ ਦੇ ਵਿੱਚ ਕਤਲੋਗਾਰਤ ਜਿਹੜੀ ਕੀਤੀ ਸੀ, ਮੋਹਸਿਨ ਨਕਵੀ ਸ਼ਾਮਿਲ ਸੀ। ਜ਼ਾਹਿਰ ਹੈ ਜੋ ਕੁਝ ਵੀ ਜ਼ਿਲ੍ਹੇ ਸ਼ਾਹ ਦੇ ਨਾਲ ਜੋ ਵੀ ਜਿੰਨਾ ਵੀ ਜ਼ੁਲਮ ਹੋਇਆ, ਹੁਣ ਉਹਨੇ ਹਿਸਾਬ ਲਾਇਆ ਕਿ ਇੰਨਾ ਕੰਮ ਮੈਂ ਜਿਹੜਾ ਗੰਦ ਪਾ ਲਿਆ, ਇਹ ਅਗਰ ਕਦੇ PTI ਆਈ ਹੈ ਤਾਂ ਰੌਲੇ ਪੜ ਜਾਣਗੇ, ਤੇ ਹੁਣ ਜ਼ਰਾ PTI ਵਾਲਿਆਂ ਦੇ ਜ਼ਖਮਾਂ 'ਤੇ ਵੀ ਥੋੜ੍ਹੀ ਮਰਮ ਸ਼ਰਮ ਰੱਖੀਏ ਅਤੇ ਇਹਨਾਂ ਨਾਲ ਮਾਮਲਾ ਸਿੱਧੇ ਕਰੀਏ। ਇਸੇ ਤਰੀਕੇ ਨਾਲ ਉਹਨਾਂ ਨੂੰ ਨੌਜਵਾਨਾਂ ਕੋਲੋਂ ਵੀ ਬੜਾ ਖੌਫ ਹੈ ਵੀ ਇਹ ਨਾ ਕਿਤੇ ਪੈ ਜਾਣ ਸਾਡੇ ਗਲ। ਬਹਰਹਾਲ ਉਹਨਾਂ ਦੀ ਜਿਹੜੀ ਮਸ਼ਵਰਾ ਸੀ ਉਹਨੂੰ ਕਿਸੇ ਨਹੀਂ ਮੰਨਿਆ ਅਤੇ ਜ਼ਮੀਨੀ ਹਕਾਇਕ ਉਹਨਾਂ ਦੱਸੇ ਸਨ। ਹੁਣ ਉਹਦਾ ਜਿਹੜਾ ਨੁਕਸਾਨ ਹੋਇਆ ਉਹ ਤੁਹਾਡੇ ਸਾਹਮਣੇ। ਅੱਛਾ, ਮੋਹਸਿਨ ਨਕਵੀ ਸਾਹਿਬ ਦੇ ਵੀ ਕਰੀਬੀ ਦੋਸਤ ਨੇ, ਮੇਰੇ ਵੀ ਬੜੇ ਚੰਗੇ ਜਾਣਨ ਵਾਲੇ ਨੇ, ਮੈਂ ਬੜਾ ਇਹਤਰਾਮ ਕਰਨਾ ਹੈ। ਗੌਹਰ ਇਜਾਜ਼ ਸਾਹਿਬ ਇੰਡਸਟਰੀਲਿਸਟ ਨੇ ਪਾਕਿਸਤਾਨ ਦੇ, ਉਹਨਾਂ ਕਿਹਾ ਫੌਜ ਤੇ ਵਜ਼ੀਰ ਆਜ਼ਮ ਨੂੰ ਜਿਹੜੀ ਇੱਜ਼ਤ ਹੁਣ ਮਿਲ ਰਹੀ ਨਾ ਉਹ ਕਦੇ ਪਹਿਲਾਂ ਨਹੀਂ ਮਿਲੀ। ਅੱਛਾ, ਹੁਣ ਮੈਂ ਤੇ ਇਹ ਤਾਂ ਨਹੀਂ ਆਂਦਾ ਵੀ ਗੌਹਰ ਇਜਾਜ਼ ਸਾਹਿਬ ਗਲਤ ਬਿਆਨੀ ਕਰ ਰਹੇ ਨੇ, ਲੇਕਿਨ ਮੇਰਾ ਖਿਆਲ ਉਹ ਕਿਤੇ ਸੋਸ਼ਲ ਮੀਡੀਆ ਵੇਖਦੇ ਨਹੀਂ। ਇਹ ਅਗਲੀਆਂ ਜਿਹੜੀਆਂ ਸਟੇਟਮੈਂਟਾਂ ਨਾ ਤੁਸੀਂ ਦਿੱਤੀਆਂ ਨੇ ਨਾ ਮੈਂ ਦਿੱਤੀਆਂ ਨੇ, ਇਸ ਲਈ ਚੌਧਰੀ ਸਾਡੇ 'ਤੇ ਨਾਰਾਜ਼ ਨਾ ਹੋ ਜਾਏ, ਨਾ ਤੁਹਾਡੇ 'ਤੇ ਨਾ ਮੇਰੇ 'ਤੇ, ਲੇਕਿਨ ਜਿਹੜੀਆਂ ਸੋਸ਼ਲ ਮੀਡੀਆ 'ਤੇ ਕੁਛ, ਵੈਸੇ ਤਾਂ ਉੱਥੇ ਬੜੀਆਂ ਗੰਦੀਆਂ ਗੱਲਾਂ ਚੱਲ ਰਹੀਆਂ ਨੇ, ਲੇਕਿਨ ਜਿਹੜੀਆਂ ਕੁਛ ਗੱਲਾਂ ਚੱਲ ਰਹੀਆਂ ਨੇ ਮੈਂ ਤੁਹਾਡੇ ਸਾਹਮਣੇ ਰੱਖਣਾ।
तो फिर गौहर एजाज साहब को पूछ लिया भी जनाब ये इज्जत पहला मिली सी कि नहीं है, ज़रा सुनते जाओ। चपेड़ खाण वाले नौजवान की अगले हफ्ते शादी तय सी। ए मीमा बनाइया ने उन्होंने, मीम किस तरह बनाई है कि कई बार कोई जवान साडा भरा पुत्र शहीद होंदा है ना, तो वो उन्होंने घर वाले तो गल नहीं करते, लेकिन कई बंदे एवें काम चुकण वास्ते कहते हैं भी जो बच्चा शहीद होया ना ये अगले हफ्ते शादी सी। किसी का लिख देंगे ने भी ये 2 हफ्ते पहला शादी हुई सी। कईयां दी तो इस तरह हुई होंदी है, लेकिन कईयां नूं एवें हमदर्दी ज़्यादा वो उन्होंने घर वाले नहीं विचारे या वो खुद नहीं, लेकिन आम पब्लिक जी अपनी पोस्ट की रीच वधाउण वास्ते इहो जिहियां गल्लां लिखते हैं। हुण लोगों ने उहदा मजाक बनाया है कर्नल साहब का कि चपेड़ खाण वाले नौजवान की अगले हफ्ते शादी तय सी। ये असीं तुहानूं इसलिए रख रहे हैं कि गौहर एजाज साहब ने कहा ना भी जिहड़ी इज्जत इस वेले फौज नूं ते वज़ीर आज़म नूं मिल रही है ये असीं पहलां मिलदी नहीं वेखी। ये जिहड़ी इज्जत मिल रही है वो तुहाडे सामने रख रहे हैं। अगे आंदे ने मुसद्दका इतलाह के मुताबिक मार खाण वाले करनल नूं अगले साल 17 इम्तियाज़ वाली लिस्ट दे विच शामिल कर दिता गया। अच्छा ये कोई शक नहीं, यकीन करो जिस तरह गरीदा फरूकी चुक रही है ना काम कि वह पश्तून ने और बड़े गैरतमंद ने और उन्होंने एक औरत की गैरत अपने घर की अपनी बेगम की गैरत बचाने वास्ते उन्हें पिस्तौल कढ़ लिया। और रज़ी दादा साहब ने कहा भी मैं तो पिस्तौल कढ़दा ना, मैं तो पिस्तौल चला दिंदा। वो तुहाडे कोल नहीं सी चलना जनाब, तुहाडा असला ही गंदा है, मतलब वो जो पिस्तौल है तुहाडा उहदी मैं गल कर रहा भी वो गंदा है तो वो कित्थों चलना सी, मतलब जंग आलूद है। लेकिन वो 17 इम्तियाज़ दे विच वाकई इन्हां नूं पा सकदे ने, शक कोई नहीं। अगली लाइन सुन लो। सरहद यूनिवर्सिटी जिस दे बहादुर फौजी ने चपेड़ा खादियां ने वो 4 भैणां दा इकलौता भाई सी। बहुत वड्डा जुल्म होया, शहादत दा भी इहनूं बड़ा शौक सी। जालमां ने सिर्फ चपेड़ा मारियां ने। ए हुण मैं इस तहकीर अमेज़ जिहड़ियां लाइनां ने इन्हां नूं मैं एंडोर्स नहीं करदा, ना मैं लिखियां ने ना तुसीं लिखियां ने। मैं सिर्फ जिहड़ी गौहर एजाज साहब की गल है ना कि बड़ी इज्जत मिल रही वो तुहानूं दस रहे हैं। सानेहा सरहद यूनिवर्सिटी की एक अदद यादगार भी तमीर की जाएगी। करनल नूं चपेड़ा मारना रियासत ते सीधा हमला है, ये इस्लाम ते भी हमला है, ये अल्लाह की फौज ते हमला है। मौलाना ताहिर अशरफी बयान करते हुए आबदीदा हो गए। आर्मी जो भी करती है वो पब्लिक इंटरस्ट करती है, मुल्की मफाद करती है। कैप्टन ईमान दुरानी ए जनाब ए चल रहा जी। मैं तुहानूं कुछ लाइनां जिहड़ियां जाहिर है जिहड़े साडे फौजी रिटायर्ड होणगे, सर्विंग होणगे, उन्होंने कई वास्ते बड़ियां ऑफेंसिव लाइनां होणगियां है। आई अंडरस्टैंड, मैं इसलिए कहा भी मैं कोई लाइन इंडोर्स नहीं कर रहा, कोई अपने को नहीं पा रहा। जो कुछ सोशल मीडिया से चल रहा वो सिर्फ रिपोर्ट कर रहे हैं गौहर एजाज साहब ने दसण वास्ते भी जनाब जिहड़ा तुसीं सोचदे हो ना भी इहो जी इज्जत पहलां कदे नहीं लभी, ये ज़रा थोड़ा जिहा हत्थ हल्का करो, मेहरबानी करो। ये तुसीं आपे वेखोगे भी ये इज्जत जिहड़ी है वो किहड़ी। मैं होर भी इत्थे बड़ा कुछ लिखिया है, उन्होंने चलो मैं हुण इग्नोर करना, अगे चलने जी। अच्छा जी, फिर इन्होंने किया कि एक तो सहाफियों के कोलों ट्वीट करवाए यही करनल साहब के हक च, एक गुमनाम अकाउंट जिहड़े वो भी मार्केट च उतार दिते। उन्होंने भी करनल साहब को डिफेंड करने वाली अखीर कर दी। दूसरे पासे पुलिस घल के 5 बच्चे जिहड़े ने वो चुक लै। मतलब कि एक तो अग लगी तो उस अग के उत्ते पेट्रोल पा रहे हैं, उस अग नूं वधाउण दी कोशिश कर रहे हैं। जरनैल साडे अकल फड़न की गल नहीं कर रहे। मकसद की है भी डरा के रखो। इन्हां दी जुरत किवें होई है ना गिरेबान ते हत्थ पा लिया। तो जदों तुसीं मुल्क के फॉर्मर प्राइम मिनिस्टर के गिरेबान ते हत्थ पाया सी और जिस वेले हत्थ पाया वो जाहिर है आवाम नूं इंज ही लगा भी तुसीं उन्हां दे कलेजे नूं हत्थ पा लिया। उस तो बाद इस वेले उन्होंने अगवा करके रखिया है जिहड़े बंदे दे कोल 2/3 अक्सरीयत है। तुसीं सोचदे हो उस वेले भी ये गिरेबानां नूं हत्थ नहीं पैणे। हुण तुसीं दिल तोड़ ही इन्ने दित्ते ने, नफरतां तुसीं इंनियां अगे लै गए हो भी ये कोई वाकई कोई अकल की गल तो नहीं। कोई किसी नूं भी मार पवे उत्ते खुश होने वाली गल तो नहीं हुंदी। मैनूं भी पै सकदी, किसी होर नूं भी पै सकदी। ये कोई खुशी की गल तो नहीं हुंदी किसी नूं मार पवे, जहालत की गल ही हुंदी असल दे विच इत्ते खुश होना। लेकिन तुसीं नफरतां एड्डियां दूर लै गए हो लोकां दे नाल भी सोशल मीडिया तो इंज जिवें ईद है, ईद का समा है, लोग उत्थे लुड्डियां पा रहे हैं, खुश ने कि पता नहीं किहड़ा उन्होंने जनाब खड़ा कर दिता है। अगे चलने जी। अगली खबर तुहाडे कोल है कि कामरान शाहिद साहब मैदान च आए ने। वो कहंदे ने कि अपने बीवी बच्चे भाइयों ते खानदान नूं नवाजना किहड़ी सियासत है। यह मरीम नवाज के उत्ते उन्हां दीयां तोपां ने अजकल जहन च रखना। सियासत कामरान शाहिद साहब जिहड़े ने जरनैलां नाल बड़ा ही प्यार करते हैं तो उन्होंने सारे ऐब पाकिस्तान के जिहड़े ना वो सियासतदानां दे विच ब्यूरोक्रेसी दे विच हर शह च नज़र आउंदे ने, जरनैलां च नज़र नहीं आउंदे। उन्होंने तोपां दा रुख इस पासे नूं रख के कहा भी अपने बीवी बच्चे भाइयों ते खानदान नूं नवाजना किहड़ी सियासत है। इस मुल्क दे विच या सियासत इस मुल्क च होनी चाहिदी है। तुसीं पावर चाहते हो,
ਆਵਾਮ ਨੂੰ ਸਰਵਿਸ ਦੇਣ ਵਾਸਤੇ ਕੋਈ ਇਨਕਲਾਬੀ ਨਿਜ਼ਾਮ ਆਉਣਾ ਚਾਹੀਦਾ। ਅਸਲ ਦੇ ਵਿੱਚ ਸੂਬਿਆਂ ਵਾਲੀ ਗੱਲ ਜਿਹੜੀ ਉਹ ਅੱਗੇ ਕਰ ਰਹੇ ਨੇ। ਉਹ ਕਹਿੰਦੇ ਨੇ ਨਿੱਕੇ ਨਿੱਕੇ ਸੂਬੇ ਬਣਨਗੇ, ਉੱਥੋਂ ਦਾ ਮੇਅਰ ਜਿਹੜਾ ਬੜਾ ਪਾਵਰਫੁਲ ਹੋ ਜਾਏਗਾ, ਠੀਕ ਹੈ ਨਾ, ਮਤਲਬ ਉੱਥੋਂ ਦਾ ਜਿਹੜਾ ਵਜ਼ੀਰ ਆਲਾ ਹੈ ਉਹ ਇੱਕ ਤਾਕਤਵਰ ਮੇਅਰ ਵਰਗਾ ਹੋ ਜਾਏਗਾ। ਪਤਾ ਨਹੀਂ ਕਹਿਣਾ ਕੀ ਚਾਹ ਰਹੇ ਨੇ, ਲੇਕਿਨ ਅਸਲ ਦੇ ਵਿੱਚ ਗੱਲ ਇਹ ਕਹਿਣਾ ਚਾਹ ਰਹੇ ਨੇ ਕਿ ਸੂਬੇ ਬਣਨੇ ਚਾਹੀਦੇ ਨੇ ਅਤੇ ਇਹ ਜਿਹੜੇ ਸਿਆਸਤਦਾਨ ਨੇ ਬੜੇ ਗੰਦੇ ਨੇ ਅਤੇ ਇਹਨਾਂ ਦਾ ਸਾਰਾ ਕਸੂਰ ਹੈ। ਅੱਛਾ, ਗੱਲ ਤੁਹਾਡੀ ਠੀਕ ਹੋਏਗੀ, ਸਿਆਸਤਦਾਨ ਐਡੇ ਹੀ ਗੰਦੇ ਹੋਣਗੇ, ਲੇਕਿਨ ਰੌਲਾ ਇਹ ਹੈ ਵੀ ਇਹ ਜਿਹੜੇ ਸਿਆਸਤਦਾਨਾਂ ਦੇ ਮਗਰ ਚੜ੍ਹੇ ਹੋ ਤੁਸੀਂ, ਆਪਣਾ ਕਾਮਰਾਨ ਸ਼ਾਹਿਦ ਸਾਹਿਬ, ਇਹਨਾਂ ਨੂੰ ਲਿਆਂਦਾ ਕਿਹਨੇ ਹੈ? ਇਹ ਸਾਰੇ ਤੇ ਕੋਈ ਮਨੀ ਲਾਂਡਰਿੰਗ 'ਚ ਫੜਿਆ ਸੀ, ਕੋਈ ਮਿਸਟਰ 10% ਦੇ ਵਿੱਚ ਫੜਿਆ ਸੀ, ਕੋਈ ਕਿਤੇ ਫੜਿਆ ਸੀ, ਕਿਤੇ ਫੜਿਆ ਸੀ। ਇਹ ਗੁਲਦਸਤਾ ਇਕੱਠਾ ਕਰਕੇ ਬਣਾਇਆ ਕਿਹਨੇ ਹੈ? ਇਹ ਤੁਹਾਡੇ ਉਹਨਾਂ ਹੀ ਜਰਨੈਲਾਂ ਨੇ ਜਿਨ੍ਹਾਂ ਨਾਲ ਤੁਹਾਨੂੰ ਏਡਾ ਜ਼ਿਆਦਾ ਪਿਆਰ ਹੈ। ਇਸ ਲਈ ਇਹਨਾਂ ਸਿਆਸਤਦਾਨਾਂ ਨੂੰ ਜਦੋਂ ਤੁਸੀਂ ਇੱਕ ਵਾਰੀ ਬੁਰਾ ਕਹਿੰਦੇ ਹੋ ਨਾ, ਤੇ ਇਹਨਾਂ ਜਰਨੈਲਾਂ ਨੂੰ, ਜਨਰਲ ਬਾਜਵਾ ਹੋਵੇ, ਜਨਰਲ ਆਸਿਮ ਮੁਨੀਰ ਹੋਵੇ, ਜਨਰਲ ਫੈਸਲ ਨਸੀਰ ਹੋਵੇ, ਜਨਰਲ ਥੱਲੇ ਆਸਿਮ ਮਲਿਕ ਹੋਵੇ, ਇਹਨਾਂ 10 ਵਾਰੀ ਬੁਰਾ ਕਿਹਾ ਕਰੋ, ਕਿਉਂਕਿ ਇਹਨਾਂ ਦੇ ਸ਼ੌਕ ਨੇ ਆਪਣਾ ਜਿਹੜਾ ਇਹਨਾਂ ਨੇ ਉਂਗਲ ਦੇਣੀ ਹੈ ਨਾ ਹਕੂਮਤ ਦੇ ਵਿੱਚ, ਉਹ ਪੂਰੀ ਕਰਨ ਵਾਸਤੇ ਇਹੋ ਜਿਹੇ ਗੰਦੇ ਪਰਗੰਦੇ ਜਿਹੜੇ ਕਰਪਟ ਸਿਆਸਤਦਾਨ ਨੇ ਉਹਨਾਂ ਨੂੰ ਇਹ ਲੈ ਕੇ ਆਉਂਦੇ ਨੇ। ਅੱਗੇ ਚੱਲਦੇ ਜੀ। ਪਾਕਿਸਤਾਨ ਦੇ ਵਜ਼ੀਰ ਆਜ਼ਮ ਅਤੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਤੇ ਉਹਨਾਂ ਦੀ ਕੋਰ ਟੀਮ ਨੇ ਇਹ ਚੀਜ਼ ਸੀਮੈਂਟ ਕਰ ਦਿੱਤੀ ਹੈ। ਮਤਲਬ ਇਸ ਚੀਜ਼ ਦੇ ਉੱਤੇ ਉਹਨਾਂ ਲੈਂਟਰ ਪਾ ਦਿੱਤਾ, ਪੰਜਾਬੀ ਜਿਵੇਂ ਕਹਿੰਦੇ ਨੇ ਵੀ ਛੋਟੇ ਸੂਬੇ ਬਣਨੇ ਹੀ ਬਣਨੇ ਨੇ। ਇਹ ਮੁੰਨਾ ਮੁਨੀਬ ਕਹਿੰਦਾ ਹੈ। ਉਹ ਕਹਿੰਦੇ ਨੇ ਨਹਿਰਾਂ ਵਾਲੇ ਮਾਮਲੇ 'ਚ, ਨਹਿਰਾਂ ਵੀ ਬਣਾਉਣ ਤੁਰੇ ਸਨ ਨਾ ਜਰਨੈਲ ਸਾਡੇ, ਅਤੇ ਸਿੰਧ ਵਾਲਿਆਂ ਨੇ ਰੌਲਾ ਪਾ ਦਿੱਤਾ ਸੀ, ਫਿਰ ਜਰਨੈਲ ਸਾਡੇ ਰੁਕ ਗਏ ਸਨ। ਉਹਨਾਂ ਕਿਹਾ ਵੀ ਨਹਿਰਾਂ ਵਾਲੇ ਕੰਮ ਦੇ ਵਿੱਚ ਅਸੀਂ ਪਿੱਛੇ ਹੋ ਗਏ ਸਾਂ, ਲੇਕਿਨ ਇਹ ਜਿਹੜਾ ਕੰਮ ਹੈ ਨਾ, ਇਹਦੇ 'ਤੇ ਹੁਣ ਪਿੱਛੇ ਨਹੀਂ ਹੋਣਾ ਕਿਸੇ ਨੇ ਵੀ। ਸੂਬੇ ਬਣ ਕੇ ਰਹਿਣੇ ਨੇ, ਜੋ ਤੁਸੀਂ ਮਰਜ਼ੀ ਕਰ ਲਓ। ਇਹ ਮੁੰਨਾ ਮੁਨੀਬ ਜਿਹੜਾ ਉਹ ਧਮਕੀਆਂ ਲਾ ਰਹੇ ਨੇ। ਅੱਛਾ ਠੀਕ ਹੈ, ਹੋ ਸਕਦਾ ਇੰਝ ਹੀ ਹੋਵੇ ਜੀ, ਸੂਬੇ ਬਣ ਕੇ ਹੀ ਰਹਿਣੇ ਹੋਣ। ਸਾਨੂੰ ਇਸ ਗੱਲ ਦਾ ਕੀ ਪਤਾ? ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਵੀ ਬਣਦੇ ਨੇ ਕਿ ਨਹੀਂ ਬਣਦੇ। ਸਿੰਧ ਦੇ ਵਿੱਚ ਜਿਹੋ ਜਿਹੇ ਇਤਜਾਜ ਸ਼ੁਰੂ ਹੋਏ ਨੇ, 10 ਬੰਦੇ ਨਿਕਲਦੇ ਨੇ, ਥੋੜ੍ਹੀ ਦੇਰ ਬਾਅਦ ਉੱਥੇ 2000 ਬੰਦਾ ਹੋ ਜਾਂਦਾ ਹੈ, ਕਿਉਂਕਿ ਲੋਕਾਂ ਦੀਆਂ ਸੈਂਸਿਟਿਵਿਟੀ ਸੂਬਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਨੇ। ਇਸ ਲਈ ਆਉਣ ਵਾਲੇ ਵਕਤ ਦੇ ਵਿੱਚ ਪਤਾ ਲੱਗੇਗਾ ਵੀ ਸੂਬੇ ਤੁਸੀਂ ਬਣਾ ਪਾਉਂਦੇ ਹੋ ਕਿ ਨਹੀਂ। ਲੇਕਿਨ ਅੱਗੋਂ ਜਿਹੜੀ ਅਗਲੀ ਖਬਰ ਹੈ ਉਹ ਬੜੀ ਜ਼ਬਰਦਸਤ ਹੈ। ਉਹ ਹੈ ਕਿ ਪਾਰਟੀ ਜ਼ਰਾਏ ਦੇ ਮੁਤਾਬਕ ਮੁਸਲਿਮ ਲੀਗ ਨੂਨ ਦੇ ਸਦਰ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਪਾਰਟੀ ਰਹਿਨੁਮਾ ਜਿਹੜੇ ਨੇ ਪਾਰਟੀ ਦੇ, ਉਹਨਾਂ ਨੂੰ ਨਵੇਂ ਸੂਬੇ ਜਾਂ ਇੰਤਜ਼ਾਮੀ ਯੂਨਿਟਸ ਦੇ ਮੁਤਲਕ ਗੱਲ ਕਰਨ ਤੋਂ ਮਨਾ ਕਰ ਦਿੱਤਾ ਹੈ। ਮਤਲਬ ਮੀਆਂ ਸਾਹਿਬ ਨੇ ਕਿਹਾ ਹੈ ਵੀ ਸੂਬੇ ਬਣਨੇ ਨੇ ਜਾਂ ਨਹੀਂ ਬਣਨੇ, ਨੂਨ ਲੀਗ ਵਾਲਿਆਂ ਨੇ ਇਹਦੇ 'ਤੇ ਗੱਲ ਨਹੀਂ ਕਰਨੀ। ਉਹਨਾਂ ਨੂਨ ਲੀਗ ਵਾਲਿਆਂ ਨੂੰ ਮਨਾ ਕਰ ਦਿੱਤਾ ਵੀ ਤੁਸੀਂ ਗੱਲ ਹੀ ਨਹੀਂ ਕਰਨੀ ਸੂਬਿਆਂ ਦੇ ਉੱਤੇ। ਠੀਕ ਹੈ, ਐਡਾ ਡਰ ਲੱਗ ਗਿਆ ਮੀਆਂ ਸਾਹਿਬ ਨੂੰ। ਅੱਛਾ, ਉਹ ਕਹਿੰਦੇ ਨੇ ਕਿ ਨਵੇਂ ਸੂਬਿਆਂ ਦੀ ਜਿਹੜੀ ਵੀ ਪਾਲਿਸੀ ਹੋਏਗੀ ਉਹ ਵੇਖੀ ਜਾਏਗੀ। ਸਾਡੇ ਵਜ਼ੀਰ, ਮਸ਼ੀਰ, MNA, MPA ਕੋਈ ਵੀ ਨਵਿਆਂ ਸੂਬਿਆਂ 'ਤੇ ਗੱਲ ਨਹੀਂ ਕਰੇਗਾ। ਚੇਤੇ ਕਰੋ, ਇਸ ਤੋਂ ਪਹਿਲੇ ਜਦੋਂ ਮੋਹਸਨ ਨਕਵੀ ਸਾਹਿਬ ਨੇ ਇਹਨਾਂ ਦਾ ਮੇਰਾ ਮਤਲਬ ਖਾਨਾ ਖਰਾਬ ਕੀਤਾ ਸੀ, ਕਿਹਾ ਸੀ ਵੀ ਇਹ ਲੈਪਟਾਪ ਵੰਡਣ ਨਾਲ ਕੁਝ ਨਹੀਂ ਹੋਣਾ, ਇਹ ਬਾਕੀ ਗੱਲਾਂ ਨਾਲ ਕੁਝ ਨਹੀਂ ਹੋਣਾ, ਵਜ਼ੀਰ ਆਜ਼ਮ ਵੀ ਨਕੰਮਾ, ਸਾਰੀਆਂ ਗੱਲਾਂ ਯਾਦ ਹੈ ਤੁਹਾਨੂੰ। ਉਹ ਜਿਹੜੀ ਉਹਨਾਂ ਤਕਰੀਰ ਕੀਤੀ ਸੀ ਵੀ ਸਿਸਟਮ ਫੇਲ ਹੋ ਗਿਆ, ਉਸ ਤੋਂ ਬਾਅਦ ਨੂਨ ਬੜੀ ਤੜਫੀ ਸੀ। ਉਦੋਂ ਵੀ ਮੀਆਂ ਸਾਹਿਬ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਕਿ ਮੋਹਸਨ ਨਕਵੀ ਸਾਹਿਬ ਜਿਹੜੇ ਨੇ ਨਾ, ਉਹਨਾਂ ਦੇ ਬਾਰੇ ਕਿਸੇ ਨੇ ਗੱਲ ਨਹੀਂ ਕਰਨੀ। ਉਦੋਂ ਮੋਹਸਨ ਨਕਵੀ ਦੇ ਬਾਰੇ ਗੱਲ ਕਰਨ ਤੋਂ ਡੱਕਿਆ ਸੀ, ਹੁਣ ਨਵੇਂ ਸੂਬਿਆਂ ਦੇ ਬਾਰੇ ਗੱਲ ਕਰਨ ਤੋਂ ਡੱਕ ਦਿੱਤਾ। ਮਤਲਬ ਹਰ ਉਹ ਸ਼ੈ ਜਿਹਦੇ ਤੋਂ ਮੀਆਂ ਸਾਹਿਬ ਨੂੰ ਕੁਛ ਸੁੰਨ ਪੈਣ ਦਾ ਡਰ ਹੋਵੇ, ਜਾਂ ਦੋਹਰੇ ਮੀਆਂ ਸਾਹਿਬ ਨੂੰ ਹੁਣ ਹਰ ਵਾਰੀ ਫੈਸਲ ਵਾਡਾ ਸਾਹਿਬ ਨੇ ਕਿਹਾ ਸੀ ਵੀ ਕਿਸੇ ਜਾਨਵਰ ਦੀ ਖੂਨ ਲੈ ਕੇ ਤੇ ਰਿਪੋਰਟ ਬਣਾਈ ਸੀ, ਉਹ ਮੀਆਂ ਸਾਹਿਬ ਨੂੰ ਪਤਾ ਹਰ ਵਾਰੀ ਤੇ ਜਾਨਵਰ ਲੱਭਣਾ ਨਹੀਂ ਜਿਹਦੀ ਰਿਪੋਰਟ ਬਣ ਜਾਣੀ ਹੈ। ਮੀਆਂ ਸਾਹਿਬ ਐਡੇ ਘਾਬਰੇ ਨੇ, ਉਹ ਕਹਿੰਦੇ ਨੇ ਵੀ ਜਿਹੜੀ ਗੱਲ ਨਾਪਸੰਦ ਆ ਸਕਦੀ ਹੈ ਫੀਲਡ ਮਾਰਸ਼ਲ ਰਿਟਾਇਰਡ ਸੈਯਦ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਨੂੰ, ਉਹ ਗੱਲ ਹੀ ਨਾ ਕਰੋ। ਇੱਥੋਂ ਇੱਕ ਲਤੀਫਾ ਚੇਤੇ ਆ ਗਿਆ ਵੀ ਕੁੜੀ ਵਾਲੇ ਮੁੰਡੇ ਦਾ ਰਿਸ਼ਤਾ ਵੇਖਣਾ ਏ, ਜਾਂਦੇ ਹੋਏ ਬੋਲੇ, ਜਾਂਦੇ ਹੋਏ ਕਹਿ ਕੇ ਗਏ ਮੁੰਡੇ ਵਾਲਿਆਂ ਨੂੰ ਵੀ ਸਾਨੂੰ ਮੁੰਡਾ ਪਸੰਦ ਨਹੀਂ ਆਇਆ, ਤੁਹਾਡਾ ਮੁੰਡਾ ਐਡਾ ਚੰਗਾ ਕੋਈ ਨਹੀਂ ਅਤੇ ਸਾਨੂੰ ਪਸੰਦ ਨਹੀਂ ਆਇਆ। ਕੁੜੀ ਵਾਲਿਆਂ ਨੇ ਕਿਹਾ ਵੀ ਪਸੰਦ ਤਾਂ ਸਾਨੂੰ ਵੀ ਨਹੀਂ, ਪਰ ਕਰੀਏ ਕੀ, ਇਸ ਕੰਜਰ ਨੂੰ ਹੁਣ ਵਿਆਹੁਣਾ ਵੀ ਤਾਂ ਹੈ ਨਾ। ਅਤੇ ਕਹਿਣ ਦਾ ਮਤਲਬ ਹੈ ਵੀ ਮੁੰਡੇ ਵਾਲਿਆਂ ਨੇ ਕਿਹਾ ਪਸੰਦ ਤਾਂ ਸਾਨੂੰ ਵੀ ਨਹੀਂ ਹੈ ਮੁੰਡਾ, ਕਰੀਏ ਕੀ, ਪਰ ਸਾਡਾ ਪੁੱਤਰ ਹੈ, ਮੁੰਡਾ ਹੈ, ਇਹਨੂੰ ਹੁਣ ਕਿਤੇ ਵਿਆਹੁਣਾ ਅਤੇ ਮਗਰੋਂ ਤਾਂ ਲਾਉਣਾ ਹੈ। ਉਹੀ ਗੱਲ ਮੀਆਂ ਸਾਹਿਬ ਦੀ ਹੈ ਕਿ ਮੀਆਂ ਸਾਹਿਬ ਆਉਂਦੇ ਨੇ ਮੋਹਸਨ ਨਕਵੀ ਸਾਨੂੰ ਪਸੰਦ ਨਹੀਂ, ਪਰ ਹੁਣ ਕਰੀਏ ਕੀ, ਸੁਣਨਾ ਦਾ ਡਰ ਹੈ। ਤੋ ਇਸ ਲਈ ਵਿਚਾਰੇ ਚੁੱਪ ਕਰ ਗਏ ਨੇ ਅਤੇ ਆਂਦੇ ਨੇ ਵੀ ਇਹਦੇ 'ਤੇ ਗੱਲ ਨਾ ਕਰੋ। ਅੱਛਾ ਜੀ, ਅੱਗੋਂ ਇੱਕ ਸਹਾਫੀ ਨਮਾ ਸ਼ਖਸੀਅਤ ਨੇ, ਸੀਨੀਅਰ ਸਹਾਫੀ ਲਿਖਦੇ ਨੇ ਆਪਣੇ ਆਪ ਨੂੰ, ਅਜ਼ਹਰ ਜਾਵੇਦ ਸਾਹਿਬ। ਵਡਾਵੇ ਜੇ ਨੇ, ਵਡਾਵੇ ਜੇ, ਜਿਵੇਂ ਵਡਾਵਾ ਨਹੀਂ ਹੁੰਦਾ ਬੰਦਾ ਮਿੱਟੀ ਦਾ ਬਣਿਆ ਹੁੰਦਾ, ਜਿਵੇਂ ਮੇਰਾ ਮਤਲਬ ਜਿਵੇਂ ਕਿਸੇ ਨੇ ਡਰਾਇੰਗ ਕੀਤੀ ਹੋਵੇ ਅਤੇ ਉਹ ਭੈੜੀ ਜਿਹੀ ਕੀਤੀ ਹੋਵੇ, ਮੇਰੇ ਵਰਗਾ ਭੈੜਾ ਡਿਜ਼ਾਈਨਰ ਹੋਵੇ। ਮੈਂ ਰੱਬ ਦੀ ਬਣਾਈ ਸ਼ਕਲ ਦੀ ਗੱਲ ਨਹੀਂ ਕਰਦਾ, ਉਹ ਤਾਂ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ, ਜਾਂ ਮਤਲਬ ਰੱਬ ਨੇ ਬਣਾਈ। ਇਹਨਾਂ ਜਿਹੜਾ ਬਾਅਦ ਦੇ ਵਿੱਚ ਆਪਣਾ ਗੈਟਅਪ ਕੀਤਾ ਨਾ, ਹੈਗੇ ਵਿਚਾਰੇ ਨਲਾਇਕ ਹੀ ਨੇ, ਪਟਵਾਰੀ ਨੇ, ਉਹੀ ਮੇਰਾ ਮਤਲਬ ਹੈ ਕਿ
ਉਹ ਡਨ ਐਂਡ ਡਸਟਸ ਵਾਲਾ ਹਾਲ ਹੀ ਇਹਨਾਂ ਦਾ। ਲੇਕਿਨ ਇਹਨਾਂ ਨੇ ਆਪਣੇ ਆਪ ਨੂੰ ਮੁਤਬਰ ਕਰਨ ਵਾਸਤੇ ਨਾ ਜ਼ਰਾ ਐਨਕਾਂ ਸ਼ੈਨਕਾਂ ਲਾਈਆਂ ਨੇ, ਜ਼ਰਾ ਉਸ ਹਿਸਾਬ ਨਾਲ ਕੈਮਰੇ 'ਚ ਆਉਂਦੇ ਨੇ। ਉਹਨਾਂ ਹੁਣ ਨਵੀਂ ਗੱਲ ਕੀਤੀ, ਇਹ ਅਕਸਰ ਇਹੋ ਜਿਹੀ ਗੱਲ, ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਵੀ ਮੀਆਂ ਸਾਹਿਬ ਨੇ ਮਾਮਲਾਤ ਨੂੰ ਆਪਣੇ ਹੱਥ 'ਚ ਲੈ ਲਿਆ। ਉਹ ਕਿਸੇ ਨੇ ਉਹ ਜਿਹੜੇ ਇਸਲਾਮਾਬਾਦ ਵਾਲੇ ਮੁਜੱਸਮੇ ਸੀ ਉਹ ਲਾ ਦਿੱਤੇ, ਜਨਾਬ ਮੀਮਾਂ ਲਾ ਦਿੱਤੀਆਂ ਕਿ ਜੀ ਉੱਥੇ ਬੋਲਾਂ ਹੱਥ 'ਚ ਲਈਆਂ ਸਨ, ਮੀਆਂ ਸਾਹਿਬ ਨੇ ਉਹ ਮੁਜੱਸਮਿਆਂ ਵਾਲਾ ਕੰਮ ਹੀ ਕਰ ਲਿਆ। ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ, ਮਤਲਬ ਇਹ ਅਜ਼ਹਰ ਜਾਵੇਦ ਸਾਹਿਬ ਜਿਹੜੇ ਨੇ ਇਹ ਮਤਲਬ ਕਹਿੰਦੇ ਆਪਣੇ ਆਪ ਨੂੰ ਸਾਫੀ ਨੇ, ਲੇਕਿਨ ਅਸਲ ਇਹ ਸੇਪੀ ਵਾਲੇ ਸਾਫੀ ਨੇ। ਮੈਂ ਤੁਹਾਨੂੰ ਇੱਕ ਵਾਰੀ ਪਹਿਲੇ ਵੀ ਕਹਿ ਰਿਹਾ ਸੀ ਵੀ ਪਿੰਡਾਂ 'ਚ ਜਿਵੇਂ ਨਾਈ ਹੁੰਦੇ ਸਨ, ਉਹ ਪੂਰਾ ਸਾਲ ਤੁਹਾਡੀ ਦਾੜੀ ਸ਼ਾੜੀ ਬੁੰਦੇ ਰਹਿੰਦੇ ਸਨ, ਵਾਲ ਕੱਟਦੇ ਰਹਿੰਦੇ ਸਨ, ਅਤੇ ਆਖਰ ਦੇ ਉੱਤੇ ਉਹਨਾਂ ਨੂੰ ਇੱਕੋ ਵਾਰੀ ਕਣਕ ਦਿੱਤੀ ਜਾਂਦੀ ਸੀ ਜਾਂ ਚੌਲ ਦਿੱਤੇ ਜਾਂਦੇ ਸਨ ਜਾਂ ਮਕਈ ਦਿੱਤੀ ਜਾਂਦੀ, ਸੇਪੀ ਹੁੰਦੀ ਸੀ। ਇਹਨਾਂ ਦੀ ਵੀ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਸੇਪੀ ਹੈ, ਸੇਪੀ ਵਾਲੇ ਸਾਫੀ ਨੇ। ਇਹਨਾਂ ਸਾਰਾ ਸਾਲ ਪਾਲਿਸ਼ ਮਾਰਨੀ ਹੈ, ਝੂਠੀਆਂ ਖਬਰਾਂ ਉਹਨਾਂ ਦੇ ਉੱਤੇ ਦੇਣੀਆਂ ਨੇ, ਉਹਨਾਂ ਦਾ ਇਕਬਾਲ ਬੁਲੰਦ ਕਰਨਾ, ਉਹਨਾਂ ਦੀ ਔਲਾਦ ਦਾ, ਉਹਨਾਂ ਦੇ ਅਗਲੇ ਪਿਛਲਿਆਂ ਦਾ, ਇਹ ਸੇਪੀ ਹੈ। ਇਹਨਾਂ ਨੇ ਹੁਣ ਇਹ ਸਹੁੰ ਖਾਧੀ ਹੈ ਵੀ ਜਦੋਂ ਮੀਆਂ ਸਾਹਿਬ ਦੀ ਬਿਜ਼ਤੀ ਹੋਣਾ ਘਟਦੀ ਹੈ, ਇਹ ਕੋਈ ਨਾ ਕੋਈ ਉਹਨਾਂ ਨਾਲ ਰਿਲੇਟਡ ਇਹੋ ਜਿਹੀ ਖਬਰ ਦਿੰਦੇ ਨੇ ਵੀ ਲੋਕੀ ਫਿਰ ਉਹਨਾਂ ਨੂੰ ਲੰਮਿਆਂ ਪਾ ਲੈਂਦੇ ਨੇ ਮੀਡੀਆ ਦੇ ਵਿੱਚ, ਫਿਰ ਉਹਨਾਂ ਦੀ ਅਵਾ ਤਵਾ ਫੇਰਦੇ ਨੇ। ਆਉਂਦੇ ਨੇ ਵੀ 8 ਫਰਵਰੀ 2024 ਨੂੰ ਜਦੋਂ ਨਤੀਜੇ ਆਉਣਾ ਸ਼ੁਰੂ ਹੋਏ ਅਤੇ ਮਾਡਲ ਟਾਊਨ ਲਾਹੌਰ ਇਲੈਕਸ਼ਨ ਆਫਿਸ ਦੇ ਵਿੱਚ ਬੈਠ ਕੇ 3 ਬੜੇ TV ਚੈਨਲਸ ਦੇ ਅਹਿਮ ਲੋਕਾਂ ਨਾਲ ਜਿਸ ਵੇਲੇ ਮੈਂ ਗੱਲ ਕੀਤੀ ਅਤੇ ਮੈਨੂੰ ਇਹ ਪਤਾ ਲੱਗਾ ਵੀ PTI ਨੂੰ ਅੱਗੇ ਵਿਖਾਉਣਾ। ਇਹ ਜ਼ਰਾ ਅਕਲ ਸੋਚਣਾ ਜ਼ਰਾ। ਇਹ ਬਾਅਦ ਦੇ ਵਿੱਚ ਆਉਂਦੇ ਨੇ ਵੀ ਅਸੀਂ ਇਹਨਾਂ ਨੂੰ ਸਾਫੀ ਮੰਨੀਏ। ਅਜੇ 8 ਫਰਵਰੀ ਦੇ ਇਲੈਕਸ਼ਨ ਨਹੀਂ ਹੋਏ ਜਿਸ ਵਿੱਚ ਪੂਰੀ PTI ਨੂੰ ਲੰਮਿਆਂ ਪਾ ਦਿੱਤਾ ਸੀ ਜਰਨੈਲਾਂ ਨੇ, ਔਰ ਕੱਦੂ ਦਾ ਨਿਸ਼ਾਨ, ਬੇਲਣੇ ਦਾ ਨਿਸ਼ਾਨ, ਫਲਾਨਾ। ਹੁਣ ਲੋਕਾਂ ਨੇ ਵੋਟ ਹੀ ਉਸੇ ਕੱਦੂ ਬੇਲਣ ਦੇ ਉੱਤੇ ਦਿੱਤੇ, ਬੱਲੇ ਦਾ ਨਿਸ਼ਾਨ ਵੀ ਖੋਲ੍ਹਿਆ ਸੀ। ਇਹ ਹੁਣ ਅਜ਼ਹਰ ਜਾਵੇਦ ਸਾਹਿਬ ਕਹਿੰਦੇ ਨੇ ਵੀ ਉੱਥੇ ਇਹਨਾਂ ਨੂੰ ਪਤਾ ਲੱਗਾ ਬੜੇ ਸੀਨੀਅਰ ਸਾਫੀਆਂ ਕੋਲੋਂ ਵੀ ਜਰਨੈਲ ਨੂਨ ਲੀਗ ਨੂੰ ਹਰਾ ਰਹੇ ਨੇ ਅਤੇ PTI ਨੂੰ ਅੱਗੇ ਵਿਖਾ ਰਹੇ ਨੇ। ਜ਼ਰਾ ਸੁਣੋ ਗੱਲ। ਆਂਦੇ ਨੇ ਮੈਂ ਮੀਆਂ ਸਾਹਿਬ ਨੂੰ ਕਿਹਾ ਵੀ ਮੀਆਂ ਸਾਹਿਬ ਤੁਹਾਡੇ ਨਾਲ ਹੱਥ ਹੋ ਗਿਆ। ਕਹਿੰਦੇ ਮੀਆਂ ਸਾਹਿਬ ਮੇਰੀ ਇਹੀ ਗੱਲ ਸੁਣੀ ਅਤੇ ਉੱਥੋਂ ਉੱਠ ਕੇ ਤੁਰ ਗਏ ਅਤੇ ਘਰ ਚਲੇ ਗਏ। ਹੁਣ ਇਹ ਗੱਲ ਲੋਕਾਂ ਨੂੰ ਥੋੜ੍ਹੀ ਬਹੁਤ ਭੁੱਲ ਜਾਂਦੀ ਹੈ ਫਿਰ ਵੀ ਕਿ ਉਹ ਯਾਸਮੀਨ ਰਾਸ਼ਦ ਸਾਹਿਬਾ ਕੋਲੋਂ ਕਿਵੇਂ ਹਰੇ, ਉਹਨਾਂ ਦਾ ਫਾਰਮ 47 ਕਿਵੇਂ ਬਣਿਆ। ਪਰ ਇਹ ਅਜ਼ਹਰ ਜਾਵੇਦ ਸਾਹਿਬ ਵਰਗੇ ਜਿਹੜੇ ਬੰਦੇ ਨੇ ਇਹ ਦੁਬਾਰਾ ਮੀਆਂ ਸਾਹਿਬ ਦੀ ਬੇਇੱਜ਼ਤੀ ਕਰਵਾਉਂਦੇ ਨੇ, ਚੇਤੇ ਕਰਵਾ ਕੇ ਲੋਕਾਂ ਨੂੰ ਕਿ ਇਹਨਾਂ ਨੂੰ ਵੋਟ ਕੋਈ ਨਹੀਂ ਸੀ ਮਿਲੇ। ਇਹ ਝੂਠੀਆਂ ਮਤਲਬ 7 ਸੀਟਾਂ ਇਹਨਾਂ ਨੂੰ ਮਿਲੀਆਂ ਸਨ ਸ਼ਾਇਦ ਪੂਰੇ ਪਾਕਿਸਤਾਨ 'ਚ, ਅਤੇ ਬਾਕੀ ਝੂਠ 44 ਸੀਟਾਂ ਨਾਲ ਸ਼ਾਮਿਲ ਕਰਕੇ ਅਤੇ ਇਹ ਗਵਰਨਮੈਂਟ 'ਚ ਆ ਗਏ। ਮਤਲਬ ਅਗਰ ਲੋਕੀ ਭੁੱਲ ਗਏ ਨੇ ਨਾ ਮੀਆਂ ਸਾਹਿਬ ਦਾ ਮਖੌਲ ਉਡਾਉਣਾ, ਅਤੇ ਅਜ਼ਹਰ ਜਾਵੇਦ ਸਾਹਿਬ ਕਹਿੰਦੇ ਨੇ ਵੀ ਨਹੀਂ ਭੁੱਲਣਾ ਨਹੀਂ, ਤੁਸੀਂ ਜਿਹੜਾ ਉਹ ਸ਼ਾਮਿਲ ਰਹੋ। ਅੱਛਾ, ਇਸਲਾਮਾਬਾਦ ਦੇ ਵਿੱਚ ਜਿੱਥੇ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਉਹਦੇ ਸਾਹਮਣੇ ਬੜਾ ਘਣਾ ਜੰਗਲ ਸੀ, ਉਹ ਸਾਰਾ ਜੰਗਲ ਕੱਟ ਕੇ ਅਤੇ ਉੱਥੇ ਕਿਸੇ ਨੂੰ ਨਵਾਜ਼ਿਆ ਜਾ ਰਿਹਾ। ਉੱਥੇ ਹੁਣ ਪੈਟਰੋਲ ਪੰਪ ਬਣਾਇਆ ਜਾ ਰਿਹਾ, ਪਤਾ ਨਹੀਂ ਕਿਹਦਾ ਪੈਟਰੋਲ ਪੰਪ ਬਣਾ ਰਹੇ ਨੇ, ਲੇਕਿਨ ਕਿਸੇ ਨਾ ਕਿਸੇ ਨੂੰ ਨਵਾਜ਼ ਰਹੇ ਨੇ। ਲੇਕਿਨ ਅਸਲ ਗੱਲ ਇਹ ਵੀ ਉੱਥੇ ਜੰਗਲ ਕੱਟ ਛੱਡਿਆ ਸਾਰਾ। ਲੇਕਿਨ ਇਹ ਤਾਂ ਪੂਰੇ ਮੁਲਕ ਨੂੰ ਇੰਝ ਹੀ ਜਿਵੇਂ ਫਸਲ ਦੇ ਵਿੱਚ ਸੂਰ ਆ ਜਾਣ, ਪੂਰੇ ਮੁਲਕ ਨੂੰ ਤਬਾਹ ਫੇਰਿਆ। ਅਤੇ ਇਹ ਰਿਆਜ਼ੁਲ ਹੱਕ ਸਾਹਿਬ ਦੀ ਖਬਰ ਹੈ, ਉਹਨਾਂ ਕਿਹਾ ਵੀ ਇਹ ਕਿੰਨੇ ਏਡਾ ਜੰਗਲ ਕੱਟ ਕੇ ਅਤੇ ਉੱਥੇ ਪੈਟਰੋਲ ਪੰਪ ਲਾਉਣ ਦੀ ਗੱਲ ਕੀਤੀ। ਕੋਈ ਗਾਂਹ ਪਿਛਾਂ ਲਾ ਲਓ ਜਿੱਥੇ ਜੰਗਲ ਘੱਟ ਹੈ, ਗੱਲ ਵੀ ਠੀਕ ਹੈ। ਉਸੇ ਨੂੰ ਪਿਸ਼ਾਵਰ ਮੋੜ ਤੋਂ ਜ਼ਰਾ ਥੋੜ੍ਹਾ ਜਿਹਾ ਅੱਗੇ ਚਲੇ ਜਾਓ ਅਤੇ ਖੱਬੇ ਹੱਥ ਇੱਕੋ ਬਣੀ ਹੋਈ ਹੈ ਮੰਡੀ ਸ਼ੰਡੀ ਬਣੀ ਹੈ ਉੱਥੇ, ਉਹ ਨੁੱਕਰ ਦੇ ਉੱਤੇ ਉੱਥੇ ਕਿਤੇ ਪੈਟਰੋਲ ਪੰਪ ਗਾਂਹ ਕਰਕੇ ਬਣਾ ਲਓ। ਉੱਥੇ ਦਰਖਤ ਘੱਟ ਨੇ, ਲੇਕਿਨ ਜਿੱਥੇ ਸੰਘਣੇ ਦਰਖਤ ਸਨ ਉਹ ਕੱਟ ਕੇ ਅਤੇ ਉੱਥੇ ਸਿਸਟਮ ਜਿਹੜਾ ਉਹ ਸਿੱਧਾ ਕਰ ਰਹੇ ਨੇ। ਲੇਕਿਨ ਉਹੀ ਗੱਲ ਵੀ ਜਦੋਂ ਸੂਰ ਫਸਲ ਦੇ ਵਿੱਚ ਆ ਜਾਣ ਫਿਰ ਉਹ ਕਿਹੜੀ ਸ਼ੈ ਦੇਖਦੇ ਨੇ ਅਤੇ ਕਿਹੜੀ ਨਹੀਂ। ਅੱਛਾ ਜੀ, ਅਗਲੀ ਖਬਰ ਲੈ ਲਓ। ਪੀਕੋ ਫੈਕਟਰੀ ਲਾਹੌਰ ਦੇ ਵਿੱਚ 2 ਪੁਲਿਸ ਵਾਲੇ ਫੜੇ ਗਏ ਨੇ ਲੋਹਾ ਚੋਰੀ ਕਰਦੇ। ਮਾਸ਼ਾਅੱਲਾ 60 ਕਿਲੋ ਉਹਨਾਂ ਨੇ ਲੋਹਾ ਚੋਰੀ ਕੀਤਾ ਉੱਥੋਂ ਪੀਕੋ ਫੈਕਟਰੀ ਦੇ ਵਿੱਚੋਂ, ਅਤੇ ਉੱਥੇ ਕਿਸੇ ਥਾਣੇ ਦੇ ਵਿੱਚ ਥਾਣਾ ਕਾਇਦੇ ਆਜ਼ਮ ਇੰਡਸਟਰੀਅਲ ਏਰੀਆ ਦੇ ਵਿੱਚ ਤਾਇਨਾਤ ਸਨ ਦੋਨੋਂ ਜਵਾਨ, ਅਤੇ ਉਹਨਾਂ ਨੇ ਉੱਥੋਂ 60 ਸੇਰ ਜਿਹੜਾ ਉਹ ਲੋਹਾ ਚੋਰੀ ਕੀਤਾ। ਅਤੇ ਉਹ ਮੇਰਾ ਮਤਲਬ ਉਹਨਾਂ ਨੇ ਵੇਖਿਆ ਹੋਣਾ ਵੀ ਥੱਲੇ ਤੋਂ ਉੱਤੇ ਸਾਰੇ ਹੀ ਚੋਰੀਆਂ ਕਰ ਰਹੇ ਨੇ ਅਤੇ ਅਸੀਂ ਕਿਉਂ ਰੁਕੀਏ। ਆਖਰੀ ਖਬਰ ਲੈ ਲਓ। ਫਜ਼ਲ ਰਹਿਮਾਨ ਬੇਲਗਾਮ ਘੋੜੇ 'ਤੇ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। PTI ਤੇ ਮਾਰ ਧਾੜ ਦੀ ਸਿਆਸਤ ਕਰਦੀ ਹੈ। ਫਜ਼ਲ ਰਹਿਮਾਨ ਇਸ ਬੇਲਗਾਮ ਘੋੜੇ ਨੂੰ ਕਿਸ ਤਰ੍ਹਾਂ ਕਾਬੂ ਕਰਨਗੇ? ਜੁਆਇੰਟ ਅਪੋਜੀਸ਼ਨ ਹਕੂਮਤ ਨੂੰ ਨਹੀਂ ਬਲਕਿ ਅਪੋਜੀਸ਼ਨ ਨੂੰ ਹੀ ਖਤਰਾ ਪੈਦਾ ਕਰੇਗੀ। ਇਹ ਕਿਹਨੇ ਆਖਿਆ? ਪਰਵੇਜ਼ ਰਸ਼ੀਦ ਸਾਹਿਬ ਨੇ। ਮਰੀਮ ਨਵਾਜ਼ ਸਾਹਿਬ ਦੇ ਅਸਲ ਉਸਤਾਦ ਇਹੀ ਨੇ, ਅਤਾਲੀਕ ਉਹਨਾਂ ਦੇ ਇਹੀ ਨੇ, ਸਾਰੀਆਂ ਗੱਲਾਂ ਉਹਨਾਂ ਨੇ ਸਿਖਾਈਆਂ ਨੇ। ਬਲਕਿ ਇਹਨਾਂ ਦੀ ਇੱਕ ਤਸਵੀਰ ਵੀ ਉਹ ਸਿਆਸਤ PK ਵਾਲੇ ਵਿਖਾਉਂਦੇ ਹੁੰਦੇ ਜਿਹਦੇ ਨਾਲ ਥੱਲੇ ਵੇਖ ਰਹੇ ਨੇ, ਪਤਾ ਨਹੀਂ ਥੱਲੇ ਕੀ ਵੇਖ ਰਹੇ ਨੇ। ਹੋ ਸਕਦਾ ਜ਼ਮੀਨ ਵੱਲ ਵੇਖਦੇ ਹੋਣ ਜਾਂ ਥੱਲੇ ਕੋਈ ਕੀੜੀਆਂ ਸ਼ੀੜੀਆਂ ਜਾਂ ਕੋਈ ਮੇਰਾ ਮਤਲਬ ਹੈ ਕੋਈ ਕਾਕਰੋਚ ਵੇਖਦੇ ਹੋਣ ਜਾਂ ਕੋਈ ਹੋਰ ਸ਼ੈ ਵੇਖਦੇ ਹੋਣ, ਮੈਨੂੰ ਨਹੀਂ ਪਤਾ, ਪਰ ਉਹ ਤਸਵੀਰ ਥੱਲੇ ਵੇਖ ਰਹੇ ਨੇ। ਅਤੇ ਉਹ ਪਤਾ ਨਹੀਂ, ਹੋ ਸਕਦਾ ਘੋੜੇ 'ਤੇ ਬੈਠੇ ਹੋਣ, ਹੋ ਸਕਦਾ ਵੀ ਘੋੜੇ 'ਤੇ ਬੈਠੇ ਹੋਣ ਅਤੇ ਥੱਲੇ ਦੇਖ ਰਹੇ ਹੋਣ ਘੋੜੇ ਨੂੰ। ਲੇਕਿਨ ਉਹ ਸਿਆਸਤ PK ਵਾਲੇ ਉਹ ਤਸਵੀਰ ਬੜੀ ਲਾਉਂਦੇ ਨੇ, ਅਤੇ ਉਹ ਇਹਨਾਂ ਦੀ ਇੱਕ ਤਸਵੀਰ ਆਈ ਸੀ ਥੱਲੇ ਵੇਖਣ ਵਾਲੀ, ਅਤੇ ਇਹ ਫਜ਼ਲ ਰਹਿਮਾਨ ਸਾਹਿਬ ਨੂੰ ਕਹਿੰਦੇ ਨੇ ਘੋੜੇ 'ਤੇ ਬਹਿ ਗਏ ਨੇ, ਪਤਾ ਨਹੀਂ ਆਪ ਹੀ ਸ਼ਾਇਦ ਘੋੜੇ 'ਤੇ ਬੈਠੇ ਨੇ ਉਹੀ ਤਸਵੀਰ ਦੇ ਹਿਸਾਬ ਨਾਲ। ਮੈਨੂੰ ਇੱਥੋਂ ਇਜਾਜ਼ਤ ਦਿਓ, ਤੇ ਰੱਬ ਰੱਖ।